ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 22 ਸਤੰਬਰ ਦਿਨ ਹੈਗਾ ਜੀ, ਮੰਗਲਵਾਰ। ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 99 209 217 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਹਿੰਦੇ ਖੇਤੀ ਦੇ ਨਾਲ ਜੁੜਿਆ ਜ਼ਰੂਰੀ ਚੀਜ਼ਾਂ ਸੋਧ ਬਿੱਲ 2020 ਜਿਹੜਾ ਹੈ ਉਹ ਵੀ ਰਾਜ ਸਭਾ 'ਚ ਪਾਸ। ਬਿਲਕੁਲ ਹੋ ਜਾਣਾ ਸੀਗਾ ਜਦੋਂ ਰਾਜ ਸਭਾ ਦੇ ਵਿੱਚ ਤੁਹਾਨੂੰ ਪਤਾ ਮਾਈਨੋਰਟੀ ਹੋਣ ਦੇ ਬਾਵਜੂਦ ਇਹ ਹੱਥ ਕੰਡੇ ਜਿਹੇ ਅਪਣਾਈ ਜਾਂਦੇ ਆ। ਔਰ ਵੈਸੇ ਵੀ ਵਿਰੋਧੀ ਧਿਰ ਨੇ, ਆਪੋਜੀਸ਼ਨ ਨੇ ਮੈਦਾਨ ਛੱਡ ਦਿੱਤਾ ਸੀਗਾ। ਉਹਨਾਂ ਨੇ ਬਾਈਕਾਟ ਕਰ ਦਿੱਤਾ ਕਿਉਂਕਿ ਸੁਣਦਾ ਤਾਂ ਕੋਈ ਹੈ ਨਹੀਂ। ਤੇ ਉਸ ਤੋਂ ਇਲਾਵਾ ਜਿਹੜੇ 8 ਹੈਗੇ ਸੀਗੇ ਮੁਅੱਤਲ ਇਹਨਾਂ ਦੇ ਹੈਗੇ ਮੈਂਬਰ ਪਾਰਲੀਮੈਂਟ, ਉਹ ਬੈਠੇ ਰਹੇ ਵਿਚਾਰੇ ਸਾਰੀ ਰਾਤ ਉੱਥੇ ਆਸਣ ਲਾ ਕੇ ਧਰਨੇ ਤੇ ਬੈਠੇ ਰਹੇ। ਸਵੇਰੇ ਜਿਹੜੇ ਉਪ ਚੇਅਰਮੈਨ ਆ ਉਹ ਆਪ ਮਤਲਬ ਕਿ ਸਪੀਕਰ ਸਾਹਿਬ ਜਿਹੜੇ ਆ ਉਹ ਉੱਥੇ ਆ ਗਏ ਚਾਹ ਪਾਣੀ ਲੈ ਕੇ, ਤੇ ਨਾਲ ਕਿਹਾ ਕਿ ਮੈਂ ਤੇ ਅੱਜ ਵਰਤ ਰੱਖੂੰਗਾ, ਜੋ ਮੇਰਾ ਕੱਲ ਅਪਮਾਨ ਹੋਇਆ ਤੇ ਉਹ ਸ਼ੁੱਧੀਕਰਨ ਜਿਹਾ ਹੋ ਜਾਵੇ, ਇਸ ਕਰਕੇ ਮੈਂ ਅੱਜ ਦਾ ਦਿਨ ਵਰਤ 'ਚ ਕੱਟੂੰਗਾ। ਪਰ ਜਿੱਦਾਂ ਉਹਨਾਂ ਨੇ ਵਰਤਿਆ ਸਦਨ ਨੂੰ, ਉਹ ਸਭ ਨੂੰ ਪਤਾ ਹੀ ਹੈ, ਸਭ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਕੁਛ ਹੋਇਆ ਹੈ। ਚਲੋ, ਇਹ ਖੇਤੀ ਨਾਲ ਜੁੜਿਆ ਜ਼ਰੂਰੀ ਸੋਧਾਂ ਵਾਲਾ ਜਿਹੜਾ ਬਿੱਲ ਹੈ, ਜ਼ਰੂਰੀ ਚੀਜ਼ਾਂ ਨਾਲ ਜੁੜਿਆ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਵੇਖਣ ਵਾਲੀ ਆ ਕਿ ਕੁਛ ਲੋਕ ਇਹਨੂੰ ਮੰਨ ਰਹੇ ਸਨ ਕਿ ਖੇਤੀ ਨਾਲੋਂ ਅਲੱਗ ਆ, ਪਰ ਤਿੰਨੇ ਹੀ ਆਰਡੀਨੈਂਸ ਕਿਤੇ ਨਾ ਕਿਤੇ ਖੇਤੀ ਨਾਲ ਜੁੜੇ ਸਨ। ਖੇਤੀ ਨਾਲ ਇਹ ਇਸ ਕਰਕੇ ਜੁੜਿਆ ਵਾ ਕਿ ਇਹਦੇ ਵਿੱਚ ਜਿੱਦਾਂ ਲਾ ਲਓ ਸਾਡੇ ਖੇਤਾਂ 'ਚ ਆਲੂ ਹੁੰਦਾ ਆ, ਗੰਢਾ ਹੁੰਦਾ ਆ, ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਦਾਲ, ਤਿਲ ਵਗੈਰਾ, ਉਹ ਸਾਰੇ ਜਿਹੜੇ ਸੀਗੇ ਪਹਿਲਾਂ ਜ਼ਰੂਰੀ ਚੀਜ਼ਾਂ ਦੀ ਸੂਚੀ ਚਾਹੁੰਦੇ ਸੀਗੇ। ਮਸਲਾ ਕੀ ਸੀਗਾ ਕਿ ਜਦੋਂ ਭਾਰਤ ਆਜ਼ਾਦ ਹੋਇਆ, ਨਾਲ ਦੀ ਨਾਲ ਇੱਕ ਬਿਪਤਾ ਸਾਹਮਣੇ ਆਈ ਕਿ ਜ਼ਖੀਰੇਬਾਜ਼ ਜਿਹੜੇ ਸਨ ਉਹ ਚੀਜ਼ਾਂ ਜੋੜ ਲੈਂਦੇ ਸਨ। ਮਤਲਬ ਕਿ ਜਦੋਂ ਸ਼ਾਰਟੇਜ ਹੁੰਦੀ ਸੀ ਉਦੋਂ ਭਾਰਤ ਇੰਨਾ ਹੈ ਹੀ ਨਹੀਂ ਸੀ ਆਤਮ ਨਿਰਭਰ, ਤੇ ਉਸ ਵੇਲੇ ਤੇ ਤੁਹਾਨੂੰ ਪਤਾ ਰੋਟੀ ਦੇ ਵੀ ਲਾਲੇ ਪਏ ਸੀਗੇ, ਅਨਾਜ ਵੀ ਨਹੀਂ ਸੀ ਹੁੰਦਾ। ਤਾਂ ਉਹ ਜ਼ਖੀਰੇਬਾਜ਼ ਜਿਹੜੇ ਸੀਗੇ ਉਹ ਆਪਣਾ ਜ਼ਖੀਰਾ ਜਿਹੜਾ ਉਦੋਂ ਕੱਢਦੇ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਮਾਰਕੀਟ ਦੇ ਵਿੱਚ ਚੰਗਾ ਰੇਟ ਮਿਲੇਗਾ। ਤਾਂ ਉਸ ਚੀਜ਼ ਨੂੰ ਕਿਤੇ ਰੋਕਣ ਵਾਸਤੇ ਕਿ ਇਸ ਚੀਜ਼ ਨੂੰ ਕਿਤੇ ਨਾ ਕਿਤੇ ਥੱਲਿਆ ਜਾਵੇ, 1955 ਦੇ ਵਿੱਚ ਇਹ ਐਕਟ ਲਿਆਂਦਾ ਸੀਗਾ। ਤਾਂ ਇਹਦੇ ਵਿੱਚ ਸਿੱਧੇ ਤੌਰ ਤੇ ਹੈ ਕਿ ਤੁਸੀਂ ਤੈਅ ਮਾਤਰਾ ਤੋਂ ਵੱਧ ਇਹਨਾਂ ਚੀਜ਼ਾਂ ਦੀ ਕਿਤੇ ਵੀ ਸਟੋਰੇਜ ਨਹੀਂ ਕਰ ਸਕਦੇ। ਤਾਂ ਹੁਣ ਇਹਨਾਂ ਨੂੰ ਜਦੋਂ ਕੱਢ ਦਿੱਤਾ ਤਾਂ ਹੁਣ ਇਹਨਾਂ ਦੀ ਮਤਲਬ ਕਿ ਜਿੰਨੀ ਮਰਜ਼ੀ ਤੁਸੀਂ ਸਟੋਰੇਜ ਕਰ ਸਕਦੇ ਹੋ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਬਸ ਆਹੀ ਹੁੰਦਾ ਮਤਲਬ ਕਿ ਹੁਣ ਆਲੂ ਹੈ, ਆਲੂ ਜਿਵੇਂ ਪੰਜਾਬ ਦੇ ਵਿੱਚ ਜੇ ਦੇਖੀਏ ਤਾਂ 2-3 ਇਲਾਕੇ ਆ, ਜਿੱਦਾਂ ਰਾਮਪੁਰਾ ਫੂਲ ਆ, ਇੱਧਰ ਸ਼ਾਹਕੋਟ ਨਕੋਦਰ ਏਰੀਆ, ਇੱਧਰ ਵੀ ਆਲੂ ਹੁੰਦਾ। ਤਾਂ ਹੋਰ ਕੁਛ ਥਾਵਾਂ ਬਰਨਾਲਾ ਸਾਈਡ ਇੱਧਰ ਆ ਜਾਓ ਆਲੂ ਹੁੰਦਾ। ਤਾਂ ਜਿਹੜੀਆਂ ਜਗ੍ਹਾ ਤੇ ਆਲੂ ਹੁੰਦਾ ਉੱਥੋਂ ਮੰਨ ਲਓ ਆਲੂ ਜਿਹੜਾ ਹੈ ਉਹ ਕੋਈ ਵੀ ਇੱਕ ਵੱਡਾ ਘਰਾਨਾ ਖਰੀਦ ਲੈਂਦਾ। ਤੇ ਕਿਉਂਕਿ ਹੁਣ ਆਲੂ ਜਿਹੜਾ ਆ ਕਿਸਾਨ ਬਹੁਤੀ ਦੇਰ ਆਪਣੇ ਬਾੜਾਂ 'ਚ ਨਹੀਂ ਰੱਖ ਸਕਦਾ, ਉਹਦੇ ਗਾਹ ਫਸਲ ਵੀ ਜਿਹੜੀ ਹੁੰਦੀ ਹੈ। ਤਾਂ ਉਹ ਆਲੂ ਹੈ ਜਿਹੜਾ ਉਹ ਚਾਲੂ ਜੇ ਰੇਟ ਤੇ ਚੁਕਾ ਦੂਗਾ। ਤਾਂ ਹੁਣ ਜਿਹੜਾ ਅੱਗੇ ਉਹ ਸ਼ਾਹੂਕਾਰ ਆ ਉਹ ਇੱਥੇ ਹੀ ਆਪਣਾ ਸਟੋਰ ਬਣਾ ਸਕਦਾ, ਚਾਹੇ ਉਹ ਕੋਈ ਵੀ ਆ, ਰਾਮਦੇਵ ਹੋਵੇ, ਚਾਹੇ ਅਡਾਨੀ ਹੋਵੇ, ਅੰਬਾਨੀ ਹੋਵੇ, ਚਾਹੇ ਕੋਈ ਬਿਲ ਗੇਟਸ ਦਾ ਆ ਜਾਵੇ, ਇੱਥੇ ਕੋਈ ਪਲੇਅਰ ਆ ਜਾਵੇ। ਤਾਂ ਉਹ ਇੱਥੇ ਆਪਣਾ ਵੱਡਾ ਕੋਈ ਸਟੋਰ ਬਣਾ ਕੇ ਭੰਡਾਰਨ ਕਰ ਸਕਦੇ ਆ, ਸਟੋਰੇਜ ਕਰ ਸਕਦੇ ਆ, ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਔਰ ਜਿਹੜੇ ਕਿਸਾਨ ਦੇ ਖੇਤ 'ਚੋਂ 2 ਰੁਪਏ ਉਹਨਾਂ ਨੇ ਇਹ ਰੋਹ ਨਾਲ ਆਲੂ ਚੁੱਕਿਆ ਹੋਏਗਾ, ਉਸੇ ਕਿਸਾਨ ਨੂੰ ਫਿਰ
2 ਮਹੀਨਿਆਂ ਬਾਅਦ ਜਦੋਂ ਫਸਲ ਨਿਕਲ ਜਾਏ, ਹੂੰ ਜਦੋਂ ਕਿਸੇ ਕੋਲ ਵੀ ਆਲੂ ਜਿਹੜਾ ਉਹ ਨਹੀਂ ਬਚੇਗਾ ਤਾਂ ਉਹ 2 ਰੁਪਏ ਚੁੱਕਿਆ ਆਲੂ ਜਿਹੜਾ 0 ਲੱਗ ਕੇ 20 ਰੁਪਏ ਹੋ ਜਾਏਗਾ। ਤਾਂ ਇਹ ਖੇਡ ਹੈ। ਸੋ ਇਸ ਖੇਡ ਤੋਂ ਹੀ ਡਰ ਲੱਗਦਾ। ਤੇ ਬਾਕੀ ਦੇਖੋ ਅੱਗੇ ਜਾ ਕੇ ਕੀ ਨਤੀਜਾ ਨਿਕਲਦਾ। ਇਨਾਮ ਤੇ ਨਤੀਜਾ ਦੇ ਦਿੱਤਾ ਜਿਹੜਾ ਨਤੀਜਾ ਦੇਣਾ ਸੀਗਾ। ਜੋ ਕੁਛ ਹੋਰ ਹੋਇਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਜੀ। ਤਾਂ ਜੋ ਵਿਰੋਧੀ ਧਿਰ ਵੱਲੋਂ ਰਾਜ ਸਭਾ ਦੀ ਕਾਰਵਾਈ ਦਾ ਬਾਈਕਾਟ ਹੋਇਆ ਮੈਂ ਤੁਹਾਨੂੰ ਦੱਸਤਾ। ਤਾਂ ਜਿਹੜੇ ਮੁਅੱਤਲ ਸੰਸਦ ਮੈਂਬਰ ਧਰਨੇ ਤੇ ਬੈਠੇ ਸੀ ਉਹਨਾਂ ਨੇ ਵੀ ਆਪਣਾ ਧਰਨਾ ਜਿਹੜਾ ਉਹ ਖਤਮ ਕਰ ਦਿੱਤਾ। ਜਦੋਂ ਕਹਾਣੀ ਖਤਮ ਹੋ ਗਈ ਤਾਂ ਧਰਨਾ ਵੀ ਖਤਮ ਹੋ ਜਾਣਾ ਸੀਗਾ। ਖੇਤੀ ਸੁਧਾਰ ਬਿੱਲਾਂ ਤੇ ਲੋਕ ਸਭਾ 'ਚ ਅੱਜ ਬੋਲੇ ਆ ਜਿਹੜੇ ਖੇਤੀਬਾੜੀ ਮੰਤਰੀ ਹੈ ਨਰਿੰਦਰ ਤੋਮਰ, ਪਰ ਉਹਨਾਂ ਨੇ ਉਹੀ ਕੁਛ ਕਿਹਾ ਜੋ ਕੁਛ ਇਹਨਾਂ ਤੋਂ ਅੰਦਾਜ਼ਾ ਲਾ ਕੇ ਆਪਾਂ ਸਵੀਕਾਰ ਕਰ ਸਕਦੇ ਹਾਂ ਕਿ ਹਾਂ ਉਮੀਦ ਕਰ ਸਕਦੇ ਹਾਂ ਇਹੀ ਬੋਲਣਗੇ। ਖੇਤੀਬਾੜੀ ਬਿੱਲਾਂ ਨੂੰ ਰਾਜ ਸਭਾ ਦੇ ਵਿੱਚ ਬਿਨਾਂ ਵੋਟ ਦੇ ਵੰਡ ਦੇ ਕਰਵਾਇਆ ਗਿਆ ਪਾਸ। ਇਹ ਅਰਵਿੰਦ ਕੇਜਰੀਵਾਲ ਨੇ ਕਿਹਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਾਫੀ ਸਵਾਲ ਉੱਠ ਰਹੇ ਆ ਵੋਟ ਵੰਡ ਦਾ, ਮਤਲਬ ਕਿ ਡਿਵੀਜ਼ਨ ਵਾਲੀ ਜਿਹੜੀ ਗੱਲ ਆਪਾਂ ਕੱਲ ਵੀ ਕੀਤੀ ਸੀ, ਤਾਂ ਉਹ ਜਿਹੜੀ ਡਿਵੀਜ਼ਨ ਨਹੀਂ ਹੋਈ ਆ ਉਹਦੇ ਤੇ ਸਵਾਲ ਚੁੱਕੇ ਅਰਵਿੰਦ ਕੇਜਰੀਵਾਲ ਨੇ। ਔਰ ਉਹਨਾਂ ਜਿਹੜੇ ਮੈਂਬਰ ਪਾਰਲੀਮੈਂਟ ਧਰਨੇ ਤੇ ਬੈਠੇ ਸੀਗੇ ਉਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ। ਇਹਨਾਂ ਨੇ ਪ੍ਰਿਯੰਕਾ ਗਾਂਧੀ ਨੇ ਵੀ ਸਵਾਲ ਚੁੱਕੇ। ਉਹ ਕਹਿੰਦੇ ਜੇ ਖੇਤੀ ਬਿੱਲ ਕਿਸਾਨ ਪੱਖੀ ਹਨ ਤਾਂ ਉਹਨਾਂ ਵਿੱਚ MSP ਦਾ ਜ਼ਿਕਰ ਕਿਉਂ ਨਹੀਂ ਹੈ, ਮਤਲਬ ਕਿ ਤੁਸੀਂ ਇਹਨੂੰ ਲਿਖਿਆ ਕਿਉਂ ਨਹੀਂ ਹੈ ਕਿ MSP ਜਿਹੜਾ ਨਹੀਂ ਟੁੱਟੇਗਾ। ਤਾਂ ਰਾਜਨਾਥ ਨੂੰ ਇੱਕ ਜਰਨਲਿਸਟ ਨੇ ਸਵਾਲ ਕੀਤਾ ਸੀਗਾ, PCC ਦੀ ਪ੍ਰੈਸ ਕਾਨਫਰੰਸ ਸੀਗੀ, ਜਾਂਦੀ ਵਾਰ ਦਾ ਹੀ ਸਵਾਲ ਸੀਗਾ। ਤਾਂ ਉਹਦੇ ਵਿੱਚ ਉਹਨਾਂ ਨੇ ਆਖਿਆ ਸੀਗਾ ਲਿਖਿਆ ਤਾਂ ਅੱਗੇ ਵੀ ਨਹੀਂ ਹੈ ਕਿ MSP ਦੇਣਾ ਹੈ, ਹੁਣ ਅਸੀਂ ਦਿੰਦੇ ਰਹੀ ਉਹ ਵੀ ਨਹੀਂ ਲਿਖਿਆ। ਪਰ ਇਸ ਤੋਂ ਅਗਲਾ ਸਵਾਲ ਇਹ ਬਣਦਾ ਹੈ ਕਿ ਜਦ ਤੁਸੀਂ ਕਹਿੰਦੇ ਹੋ ਕਿ MSP ਨਹੀਂ ਟੁੱਟੇਗਾ ਤਾਂ ਫਿਰ ਇਹ ਲਿਖਣ ਦੇ ਵਿੱਚ ਕੀ ਹਰਜ ਸੀਗਾ। ਖੈਰ ਜੋ ਵੀ ਆ ਤੁਸੀਂ ਤੇ ਇਸ ਤਰ੍ਹਾਂ ਮਤਲਬ ਕਿ ਚਲੇ ਜਾਓਗੇ ਉੱਠ ਕੇ, ਉੱਦਾਂ ਹੀ ਮੰਡੀਆਂ 'ਚੋਂ ਵੀ ਉੱਠ ਕੇ ਚਲੇ ਜਾਣਗੇ ਸਾਰੇ ਜਿਹੜੇ ਅਫਸਰਾਨ ਆ। ਤਾਂ ਕਿਸਾਨ ਜਿਹੜਾ ਹੈ ਉਹ ਕਿਸ ਨੂੰ ਰੋਏਗਾ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਖੈਰ ਖੇਤੀ ਸੁਧਾਰ ਬਿੱਲਾਂ ਦੇ ਵਿਰੋਧ ਦੇ ਵਿੱਚ ਦਿੱਲੀ 'ਚ ਕਾਂਗਰਸ ਨੇ ਪ੍ਰਦਰਸ਼ਨ ਵੀ ਕੀਤਾ। ਰਵਨੀਤ ਬਿੱਟੂ ਅੱਜ ਸੰਸਦ ਮੈਂਬਰ ਦੇ ਵਿੱਚ ਸੰਸਦ ਦੇ ਵਿੱਚ ਖੜ ਕੇ ਬੁਰੀ ਤਰ੍ਹਾਂ ਰੋਇਆ ਵਾ ਕਿ ਸਾਡੀ ਬਹੁਤ ਜ਼ਿਆਦਾ ਇਹਨਾਂ ਨੇ ਕੁੱਟ ਕੀਤੀ ਆ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ, ਨਵਜੋਤ ਸਿੰਘ ਸਿੱਧੂ ਨੇ ਵੀ ਕਾਫੀ ਰਗੜੇ ਬੰਨੇ। ਜਿਵੇਂ ਆਪਾਂ ਅੱਗੇ ਗੱਲ ਕੀਤੀ ਸੀ ਪਰਸੋਂ ਮੇਰੇ ਖਿਆਲ ਦੇ ਨਾਲ ਕਿ ਨਵਜੋਤ ਸਿੰਘ ਸਿੱਧੂ ਜਦ ਬੋਲਿਆ ਤਾਂ ਉਹਨੇ ਗੱਲ ਗੋਲਮੋਲ ਜੀ ਕਰ ਦਿੱਤੀ ਸੀ, ਪਰ ਅੱਜ ਕਾਫੀ ਖੁੱਲ ਕੇ ਬੋਲਿਆ ਤੇ ਖੇਤੀ ਬਿੱਲ ਨਾਲ ਖਿਲਾਫ ਉਹਨੇ ਆਖਿਆ ਕਿ ਸੜਕਾਂ ਤੇ ਉਤਰਾਂਗੇ। ਕੱਲ ਨੂੰ ਨਵਜੋਤ ਸਿੰਘ ਸਿੱਧੂ ਹੈ ਜਿਹੜਾ ਉਹ ਧਰਨੇ ਤੇ ਵੀ ਬੈਠਣ ਜਾ ਰਿਹਾ। ਲੱਗਦਾ ਕਿ ਨਵਜੋਤ ਸਿੰਘ ਸਿੱਧੂ ਤੇ ਜੋ ਦਬਾਅ ਬਣ ਰਿਹਾ ਸੀ ਪਿਛਲੇ ਕੁਛ ਦਿਨਾਂ ਤੋਂ ਉਹ ਅਸਰਕਾਰਕ ਹੋ ਨਿਬੜਿਆ ਵਾ। ਇੱਧਰ ਜੇ ਆਪਾਂ ਗੱਲ ਕਰੀਏ ਭਾਜਪਾ ਦੀ, ਭਾਜਪਾ ਜਿਹੜੀ ਉਹ ਲਗਾਤਾਰ ਅੜੀ ਪਈ ਆ ਕਿ ਨਹੀਂ ਜੀ ਇਹਦੇ ਨਾਲ ਦਾ ਤੇ ਕੋਈ ਸੁਧਾਰ ਹੈ ਹੀ ਨਹੀਂ, ਰਿਫਾਰਮ ਹੈ ਹੀ ਨਹੀਂ ਹੈ। ਤੇ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਜਿਹੜੇ ਪ੍ਰਧਾਨ ਆ ਵਿਕਰਮਜੀਤ ਸਿੰਘ ਚੀਮਾ, ਉਹਨਾਂ ਨੇ ਕਿਹਾ ਕਿ ਇਹ ਕਿਸਾਨਾਂ ਦੇ ਵਿਰੁੱਧ ਬਿਲਕੁਲ ਨਹੀਂ ਹੈ, ਪਰ ਵਿਰੋਧੀ ਸਿਆਸੀ ਪਾਰਟੀਆਂ ਕਿਸਾਨਾਂ ਨੂੰ ਬਿੱਲਾਂ ਬਾਰੇ ਸਮਝਾਉਣ ਦੀ ਤਾਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਸਿਆਸੀਕਰਨ ਕਰ ਰਹੀਆਂ ਨੇ। ਅੱਜ ਭਾਜਪਾ ਦੇ ਕੁਝ ਲੀਡਰ ਜਿਹੜੇ ਸੰਗਰੂਰ 'ਚ ਕਰਦੇ ਪਏ ਸੀ ਪ੍ਰੈਸ ਕਾਨਫਰੰਸ, ਉੱਥੇ ਬਾਹਰ ਕਿਸਾਨ ਆ ਗਏ ਜਿਨ੍ਹਾਂ ਨੂੰ ਇਹ ਗੁੰਮਰਾਹ ਕਰਨ ਸਮਝ ਰਹੇ ਨੇ ਤੇ ਉਹਨਾਂ ਦਾ ਗੁੰਮਰਾਹ ਕਰਨ ਹੋ ਗਿਆ ਜੀ, ਉਹਨਾਂ ਨੂੰ ਗੁੰਮਰਾਹ ਕਰ ਲਿਆ ਗਿਆ। ਤਾਂ ਉਹਨਾਂ ਨੇ ਜਾ ਕੇ ਉੱਥੇ ਘਿਰਾਓ ਕੀਤਾ। ਹਾਂ ਗੱਲਾਂ ਉੱਥੇ ਖੋਲ ਕੇ ਦੱਸ ਦੇਣੀਆਂ ਚਾਹੀਦੀਆਂ ਸੀ ਇਹਨਾਂ ਨੂੰ ਕਿ ਤੁਹਾਨੂੰ ਗੁੰਮਰਾਹ ਕੀਤਾ ਗਿਆ। ਤੁਹਾਨੂੰ ਦੱਸ ਦੇ ਕਿ ਕਿਸ ਤਰ੍ਹਾਂ ਗੁੰਮਰਾਹ ਉਹਨਾਂ ਨੂੰ ਕੀਤਾ ਗਿਆ। ਗੁੰਮਰਾਹ ਉਹਨਾਂ ਨੂੰ ਉਸ ਟਾਈਮ ਕੀਤਾ ਗਿਆ ਸੀ ਜਦੋਂ ਤੁਸੀਂ ਆਖਿਆ ਸੀਗਾ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰ ਦਿਆਂਗੇ, ਜਦੋਂ ਤੁਸੀਂ ਆਖਿਆ ਕਿ ਅਸੀਂ ਤੁਹਾਡੀ ਆਮਦਨ ਦੁੱਗਣੀ ਕਰ ਦਿਆਂਗੇ, ਜਦੋਂ ਤੁਸੀਂ ਆਖਿਆ ਤੁਹਾਡੀ ਲਾਗਤ ਨਾਲੋਂ 1.5 ਗੁਣਾ ਜ਼ਿਆਦਾ ਮੁੱਲ ਦੇਵਾਂਗੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹੀਆਂ ਉਹ ਗੁੰਮਰਾਹ ਕਰ ਗਈਆਂ ਕਿਸਾਨਾਂ ਨੂੰ ਜੋ ਤੁਹਾਡੇ ਪਿੱਛੇ ਲੱਗੇ ਆ। ਬਾਕੀ ਹੁਣ ਸੱਚਾਈ ਜਿਹੜੀ ਆ ਉਹ ਲੁਕਾਈ ਨਹੀਂ ਜਾ ਸਕਦੀ। ਸਾਰੀਆਂ ਧਿਰਾਵਾਂ ਦਾ ਪਤਾ ਹੈ, ਜਿਹੜੀਆਂ ਧਿਰਾਂ ਰਾਜਨੀਤੀ 'ਚ ਵਿਚਰਦੀਆਂ ਕਿ ਕਿਹੜਾ ਕਿੰਨੇ ਕੁ ਪਾਣੀ 'ਚ ਖਲੋਤਾ ਉਹ ਸਭ ਕਿਸਾਨਾਂ ਨੂੰ ਦੀਦਾ ਵਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਸਰਕਾਰ ਨੇ ਬਾਸਮਤੀ ਤੇ ਮਾਰਕੀਟ ਅਤੇ ਦਿਹਾੜੀ ਵਿਕਾਸ ਫੀਸ ਦੇ ਵਿੱਚ ਕਟੌਤੀ ਕਰਨ ਦਾ ਕੀਤਾ ਫੈਸਲਾ। ਇਹ ਦੇਖ ਲਓ, ਇਹ ਪਹਿਲਾ ਅਸਰ ਹੈ ਜਿਹੜਾ ਪੰਜਾਬ ਤੇ ਪੈ ਗਿਆ। ਇਹ ਪਹਿਲਾ ਅਸਰ ਇਉਂ ਹੈ ਕਿ ਦੇਖੋ ਜਿੱਦਾਂ ਆਪਾਂ ਮੰਡੀ ਦੇ ਵਿੱਚ ਜਾਣਦੇ ਹੀ ਹੈ ਕਿ ਬਹੁਤ ਵੱਡਾ ਟੈਕਸ ਲੈਂਦਾ ਸੀਗਾ ਪੰਜਾਬ। ਜੀ ਜੀ ਢਾਂਚਾ ਇਹਨਾਂ ਦਾ ਮਜ਼ਬੂਤ ਸੀਗਾ ਤੇ ਉਹ ਬਹੁਤ ਵੱਡਾ ਟੈਕਸ ਆਉਂਦਾ ਸੀ ਤਕਰੀਬਨ 4000 ਕਰੋੜ ਦਾ। ਤਾਂ ਹੁਣ ਉਹਦੇ ਤੇ ਪੈ ਗਏ ਆ ਲਾਲੇ, ਉਹਦੇ ਤੇ ਹੁਣ ਇੱਕ ਤਰ੍ਹਾਂ ਨਾਲ ਕਹਿੰਦੀ ਕਿ ਪਾਣੀ ਫਿਰ ਗਿਆ ਉਮੀਦਾਂ ਤੇ। ਤਾਂ ਪੰਜਾਬ ਨੂੰ ਹੁਣ ਕੁਛ ਨਾ ਕੁਛ ਤੇ ਕਰਨਾ ਹੀ ਪੈਣਾ ਸੀ। ਇਹ ਦੇਖ ਲਓ ਪਹਿਲਾ ਘੱਟ ਆਪਾਂ ਸਹਿਣ ਜਾ ਰਹੇ ਆ। ਇਹਦੇ ਵਿੱਚ ਕੀ ਆ
कि जिदा बासमती किस्म से जी एक मार्केट कमेटी फीस होंगी है जिन्हों MDF कह देंगे है, एक होंगे देहाती विकास फीस यानी रूरल डिवेलपमेंट जिन्हों आप कह देंगे फंड कह देंगे कि लिया जाता उन्होंने RDF कह देंगे है। MDF से RDF जो कुल मिला के तकरीबन ला लो कि जे आड़ तूल पा लीए 8.5-9% जोड़ा टैक्स जोड़ा वो एक क्वांटल के पिछे पंजाब लेंदा सीगा। देख लो तुसीं तकरीबन 4,000 करोड़ की रकम ये बन जाती सी साडी एक छमाही च। और जे देखोगे मेरे ख्याल के नाल ये बहुत वड्डी रकम है पंजाब वर्गे सूबे वास्ते। हुण जिस सूबे लई जिहड़ा बकाया सीगा GST का वो भी नहीं मिल रहा, जिस सूबे लई कुछ होर इस तरह वित्ती साधन जिहड़े यकदम पैदा करने मुनासिब नहीं, वो वास्ते झटका है क्योंकि इन्होंने 2% तो घटा के 1% फीस कर दी है, मतलब कि अद्धी ला दी है। हम तुम ये देख लो कि कितना नुकसान होएगा, मालीए का कितना नुकसान होएगा। पंजाब वर्गी स्टेट जिन्होंने GST का बकाया नहीं दिता जा रहा केंद्र वालों, वो एक अलग धक्का है। तो इन्हों के कोल अगे खाली खजाना खाली खजाने की राखी करन डे रल मिल के सारे जने कि खाली खजाना ना कोई चुक के लै जाए। तो उस खाली खजाने के विच भी रगड़े जिहड़े आ वो लगातार लग रहे हैं। हालांकि भलके पंजाब कैबिनेट की मीटिंग भी है, उहदे भी हो सकता कोई फैसला लिया जाए। पर मैनू जो लग्या क्योंकि देखो इस वेले दी जिहड़ियां खबरां हुंदियां ने ना वो सिर्फ ते सिर्फ इदा हेडलाइन जी फ्लैश हुंदी है ते ओहदी बहुती कोई डिटेल नहीं मिलती पढ़न सुनने नूं। खाली हुंदी अपना भी टाइम है जिहड़ा जल्दी हो जाता, बिना दा फर्क है। पर उहदे च एक चीज़ जिहड़ी है सिंपल सादी है ये देखो कि देखो जिस तरह हुण कई स्टेटां ने उन्हां दे विच पहला ही ऑलरेडी टैक्स जिहड़े आ वो है नहीं इहो जिहे। जिद्दां ला लो कि पंजाब ते हरियाणा च ज़्यादा, हरियाणा अपने नाल थोड़ा जिहा घट लैंदा 6-6.5% उन्हां दा होगा, आपां 8-8.5% तक है। तो इन्हां कोई फर्क है। पर कुछ स्टेटां ऐसियां ने जिन्हां दे बाजारां च कह लो जां मंडियां च कह लो बासमती विकदी है पर टैक्स हुण घटिया। तो जब ओपन मार्केट हो गई आ हुण कोई भी किते जाके बेच सकदा, मतलब कि पंजाब दा किसान जिथे उन्होंने भाव मिलता होगा चंगा उत्थे चल जाऊगा, मूव कर जाऊगा। तो वो जिहड़ा मंडी दे विच जाना हुण जिवें मान लो 2 तो 1 घटा के कीता इन्होंने तो 1% ते लैणगे ना, जिवें ला लो कि RDF है जां MDF। ते जे मान लो इत्थे कोई आवे ना तो एक भी जांदा लगूगा। सो ये जिहड़ा इत्थों दा कारोबार है, बासमती का कारोबार है, जिहड़े कारोबारी है व्यापारी है साडे जिहड़े आ, मेरे ख्याल दे नाल उन्हां नूं टकाई रखण वास्ते कदम चुकना पै रिहा है। तो तुसीं देख लो हाले कानून होंद से नहीं आया जी, इस चीज नूं समझ लो चंगी तरह, बाच लो, भूख लवो कि पंजाब वर्गा सूबा जिहड़ा हर एक मामले दे विच मालिया वराउण नूं फिरदा कि इधरों भी लै लईए इधरों भी लै लईए। शराब से भी कई किस्म के सैस ला दिते सन इन्हां ने जदों शराब खोली है। तो मेरे कहण का मतलब यह है कि देखो पंजाब हुणे ही अक्की पलाई हथ मारन लग पिया है कि साडे जिहड़े व्यापारी आ वो दूजे पासे नूं ना निकल जाण। ये उदों है जो राष्ट्रपति ने हाले दस्तखत नहीं किए। इस तो इलावा कोर्ट दे विच कोई लड़ाई शुरू नहीं हुई कानूनी तौर पर इस कानून नूं लैके। तो उस तो पहला ही पंजाब नूं अक चपड़ा पै रहा है। तुसीं देख लो कि अगे निम ते करेला किस तरह चढ़ना है। जी जी जी। अगली मिनट जी गल करिए खेती बिल्लां दे विरोध नूं लैके हुण 25 सितंबर नूं चक्का जाम। देखो साबर कोटी का गाना ही है ना, जालमा जिंद घटी जांदा तेरा प्यार। इन्हां दा जिहड़ा राजनीतिकरण का ढंग है ना वाकई जिंद ही कढ के लै जांदा। धरने लाउणे किहदे खिलाफ है मैनूं ते समझ नहीं आउंदी। धरने तुसीं लाउण किहदे खिलाफ जा रहे हो? धरने तुसीं रेलां दे खिलाफ लाउण जाना कि हाँ रेलां क्यों चलदियां अड्डियां ते? क्योंकि जिस धिर ने ये सारा कुछ किया वा उस धिर दे नाल ते तुसीं हाले भी खलोते हो ना। मैनू राजनीति सुखबीर सिंह बादल की समझ नहीं पै रही, सच पूछो तो मेरे खाने च नहीं पै रही है कि वो की सोच के चल रहे हैं। और मेरे वर्गे उन्होंने अकाली वर्कर भी हैरान आ, परेशान आ कि प्रधान साहब करन की रहे हैं। और देखो पहली गल हासो ही नहीं तुहानूं गल दसां कि 25 नूं ते ऑलरेडी किसान जथेबंदियां ने आख्या कि चक्का जाम करांगे। हुण जाम चक्के नूं जाम करना जाके हैरानगी की गल आ। मैनूं तो समझ नहीं आउंदी की करदे पए प्रधान साहब। और यही गल जिहड़ी आ वो इन्हां दे जिहड़े हेठले पद्धर के कारकुन आ, जागृत नौजवान आ जिहड़े वो कहिंदे आ कि नहीं ये बहुत गलत कर रहे हो। अज इन्हां दे मेरे ख्याल दे नाल एक
ਸਿਆਸੀ ਸਲਾਹਕਾਰ ਨੇ ਵੀ ਅਸਤੀਫਾ ਦਿੱਤਾ ਹੈ। ਇਸੇ ਤਰੀਕੇ ਦੀ ਰਾਜਨੀਤੀ ਨੂੰ ਹੀ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਆਪਣੇ ਅਸਤੀਫੇ ਦੇ ਵਿੱਚ, ਜੋ ਮਜ਼ਮੂਨ ਹੈ ਅਸਤੀਫੇ ਦਾ। ਤਾਂ ਹੈਰਾਨਗੀ ਹੁੰਦੀ ਹੈ। ਖੈਰ ਚਲੋ, ਇਹਨਾਂ ਦਾ ਹੱਕ ਹੈ, ਰਾਈਟ ਹੈ, ਆਪਾਂ ਰੋਕ ਨਹੀਂ ਸਕਦੇ। ਪਰ ਸਵਾਲ ਬੜੇ ਮਹੱਤਵਪੂਰਨ ਪੈਦਾ ਹੁੰਦਾ ਹੈ ਕਿ ਰਾਜਨੀਤੀਕਰਨ ਦਾ ਰੰਗ ਢੰਗ ਕੀ ਹੈ। ਬੀਬਾ ਜੀ ਅਸਤੀਫਾ ਦੇ ਕੇ ਆਉਂਦੇ ਆ, ਅਸਤੀਫਾ ਦੇਣ ਤੋਂ ਬਾਅਦ ਟਵੀਟ ਕਰਦੇ 17 ਸਤੰਬਰ ਨੂੰ, ਸ਼ਾਇਦ 8:29 ਦਾ ਟਾਈਮ ਸੀ। ਉਸ ਵੇਲੇ ਉਹ ਕੀ ਕਹਿੰਦੇ ਨੇ, ਬੜੀ ਦਿਲਚਸਪ ਗੱਲ ਆ। ਉਸ ਵੇਲੇ ਤੇ ਉਹ ਕਹਿੰਦੇ ਨੇ ਕਿ ਦੇਖੋ, ਮੈਂ ਅਸਤੀਫਾ ਦੇ ਦਿੱਤਾ ਹੈ, ਆ ਜਿਹੜਾ ਹੈਗਾ ਕਿਸਾਨ ਵਿਰੋਧੀ ਆਰਡੀਨੈਂਸ ਇਹਨਾਂ ਦੇ ਖਿਲਾਫ, ਜੋ ਮਤਲਬ ਕਿ ਲੈਜਿਸਲੇਸ਼ਨ ਨੇ ਲਿਆਂਦਾ, ਪਾਸ ਕੀਤਾ, ਮੈਂ ਇਹਦੇ ਵਿਰੋਧ ਦੇ ਵਿੱਚ। ਉਹ ਹੈਗਾ 8:39 ਦਾ, 17 ਸਤੰਬਰ ਨੂੰ। ਤਾਂ ਉਹ ਕੀ ਕਰ ਰਹੇ ਆ ਕਿ ਐਂਟੀ ਫਾਰਮਰ ਆਰਡੀਨੈਂਸ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨਗੀ ਵਾਲੀ ਗੱਲ ਹੈ ਕਿ ਉਹ ਉੱਥੇ ਕਹਿੰਦੇ ਆ ਕਿ ਪ੍ਰਾਊਡ ਟੂ ਸਟੈਂਡ ਵਿਦ ਫਾਰਮਰਸ ਐਜ਼ ਦੇਅਰ ਡਾਟਰ ਐਂਡ ਸਿਸਟਰ। ਤੇ ਉਸ ਤੋਂ ਬਾਅਦ ਜਦੋਂ ਸਰਦਸਾਈ ਨੂੰ, ਰਾਜਦੀਪ ਸਰਦਸਾਈ ਬਹੁਤ ਵੱਡਾ ਪੱਤਰਕਾਰ ਆ, ਉਹਨੂੰ ਇੰਟਰਵਿਊ ਦਿੰਦੇ ਨੇ, ਉੱਥੇ ਬੀਬਾ ਜੀ ਕਹਿੰਦੇ ਨੇ ਕਿ ਨਹੀਂ, ਮੈਂ ਇਸ ਬਿੱਲ ਦੇ ਐਂਟੀ ਨਹੀਂ ਹੈ। ਮਤਲਬ ਕਿ ਕਿਸਾਨ ਜਿਹੜੇ ਆ ਉਹ ਐਂਟੀ ਹੈ, ਕਿਸਾਨ ਜਿਹੜੇ ਆ ਉਹ ਇਹਦੇ ਵਿੱਚ ਨੁਕਸ ਕੱਢ ਰਹੇ। ਹੁਣ ਦੇਖੋ, ਕਮਾਲ ਦੀ ਗੱਲ ਆ ਕਿ ਬੀਬਾ ਜੀ ਇਹ ਕਹਿ ਰਹੇ ਆ ਕਿ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਜੀ। ਭੜਕਾ ਕੌਣ ਰਿਹਾ ਫਿਰ? ਉੱਥੇ 17 ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਕਰਦੇ ਆ ਇੱਕ ਟਵੀਟ। ਉਹ ਕਹਿੰਦੇ ਸਟਰੋਂਗਲੀ ਅਪੋਜ਼ਡ the agriculture related bills in Lok Sabha as they will sound death knell for 20 lakh farmers, 3 lakh mandi laborers, 30 lakh khet mazdoor and 30,000 RCR, besides destroying food grain procurement system established over 50 years। ਹੁਣ ਭੜਕਾ ਕੌਣ ਰਿਹਾ? ਦੇਖੋ, ਸਮਝ ਤੋਂ ਪਰੇ ਆ ਰਾਜਨੀਤੀਕਰਨ ਦਾ ਰੰਗ ਢੰਗ। ਕਿ ਬਜ਼ੁਰਗ ਬਾਦਲ ਜੀ ਹੈ ਜਿਹੜੇ ਵੱਡੇ ਬਾਦਲ ਸਾਹਿਬ, ਉਹ ਇੱਕ ਵੀਡੀਓ ਪਾਉਂਦੇ ਆ 3-4 ਸਤੰਬਰ ਦੇ ਨੇੜੇ। ਉਹ ਕਹਿੰਦੇ ਆ ਜੀ ਕਿ ਇਹ ਆਰਡੀਨੈਂਸ ਬੜਾ ਸ਼ਾਨਦਾਰ ਹੈ, ਕੈਪਟਨ ਅਮਰਿੰਦਰ ਸਿੰਘ ਤੇ ਐਵੇਂ ਲੋਕਾਂ ਨੂੰ ਭੜਕਾ ਰਿਹਾ। ਤੇ ਮੁੜ ਕੇ 20 ਤਰੀਕ ਨੂੰ ਉਹ ਇੱਕ ਵੀਡੀਓ ਹੋਰ ਪਾ ਦਿੰਦੇ ਆ। ਉਹ ਆਉਂਦੇ ਆ ਕਿ ਨਹੀਂ, ਜੋ ਸਾਡੀ ਨੂੰਹ ਰਾਣੀ ਨੇ ਕੀਤਾ, ਜੋ ਸਾਡੀ ਧੀ ਨੇ ਕੀਤਾ, ਬਹੁਤ ਚੰਗਾ ਕੀਤਾ, ਅਸਤੀਫਾ ਦਿੱਤਾ। ਤੇ ਜੋ ਅਕਾਲੀ ਦਲ ਬਾਦਲ ਨੇ ਸਟੈਂਡ ਲਿਆ, ਉਹ ਬੜਾ ਸ਼ਾਨਦਾਰ ਆ। ਹੁਣ ਤੀਜੀ ਵੀਡੀਓ ਬਾਦਲ ਸਾਹਿਬ ਨੂੰ ਗੁਜ਼ਾਰਿਸ਼ ਹੋਰ ਪਾ ਦਿਓ ਤੇ ਉਹਦੇ 'ਚ ਇਹ ਦੱਸ ਦਿਓ ਕਿ ਦੋਵਾਂ ਵੀਡੀਓ 'ਚੋਂ ਸਹੀ ਕਿਹਨੂੰ ਮੰਨੀਏ, ਅਸੀਂ ਸੱਚੀ ਕਿਹਨੂੰ ਮੰਨੀਏ। ਤਾਂ ਸਮਝ ਤੋਂ ਪਰੇ ਰਾਜਨੀਤੀ ਕਿਸ ਤਰ੍ਹਾਂ ਦੀ ਹੋ ਰਹੀ ਆ ਪਤਾ ਨਹੀਂ ਹੈ। ਪਰ ਠੀਕ ਹੈ, ਇਹਨਾਂ ਦਾ ਅਧਿਕਾਰ ਆ। ਤੇ ਵੈਸੇ ਗੁਜ਼ਾਰਿਸ਼ ਕਰਦੇ ਆ, ਮੇਰਾ ਤੇ ਮੰਨਣਾ ਇਹੋ ਆ ਕਿ ਚਲੋ ਕ੍ਰਿਟੀਸਿਜ਼ਮ ਪੋਲੀਟੀਸ਼ੀਅਨ ਜਿਹੜੇ ਹੁੰਦੇ ਉਹਨਾਂ ਦਾ ਹੋਣਾ ਚਾਹੀਦਾ, ਉਹ ਚੱਲੀ ਜਾਂਦਾ। ਪਰ ਇੱਕ ਦਰਖਾਸਤ ਵੀ ਹੁੰਦੀ ਹੈ, ਇੱਕ ਗੁਜ਼ਾਰਿਸ਼ ਵੀ ਹੁੰਦੀ ਆ। ਗੁਜ਼ਾਰਿਸ਼ ਇਹੋ ਹੋਣੀ ਚਾਹੀਦੀ ਆ ਕਿ ਭਾਈ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਬੇਸ਼ੱਕ ਕਰੀ ਚਲੋ, ਕੋਈ ਚੱਕਰ ਨਹੀਂ ਹੈ, ਪਰ ਘੱਟੋ ਘੱਟ ਇੱਕ ਹੋ ਜਾਓ। ਜਿਸ ਤਰ੍ਹਾਂ ਹੁਣ ਜਾਖੜ ਸਾਹਿਬ ਹੈ ਜਿਹੜੇ, ਉਹ ਇਹਨਾਂ ਦੇ ਨਿਸ਼ਾਨੇ ਭਗਵੰਤ ਮਾਨ ਆਪਸ ਦੇ ਵਿੱਚ ਕਿ ਜੇ ਕਿਸਾਨ ਜਥੇਬੰਦੀਆਂ ਇੱਕ ਹੋ ਸਕਦੀਆਂ, ਗਾਇਕ ਜਿਹੜੇ ਆ ਉਹ ਆਪੋ ਆਪਣੇ ਵਖਰੇਵੇਂ ਛੱਡ ਕੇ ਕਿਸਾਨਾਂ ਦੇ ਹੱਕ 'ਚ ਖਲੋ ਸਕਦੇ ਆ। ਤੁਸੀਂ ਕਿਉਂ ਨਹੀਂ ਖਲੋ ਸਕਦੇ ਪੰਜਾਬ ਦੇ ਹੱਕ ਦੇ ਵਿੱਚ? ਇਕੱਠੇ ਤੁਸੀਂ ਵਿਆਹਾਂ ਸ਼ਾਦੀਆਂ ਤੇ ਹੋ ਸਕਦੇ ਹੋ, ਇਕੱਠੇ ਤੁਸੀਂ ਮਰਗਾਂ ਦੇ ਭੋਗਾਂ ਤੇ ਹੋ ਸਕਦੇ ਹੋ, ਇਕੱਠੇ ਤੁਸੀਂ ਇੱਕ ਦੂਜੇ ਦੇ ਜਵਾਕਾਂ ਦੇ ਬਰਥਡੇ ਤੇ ਹੋ ਸਕਦੇ ਹੋ। ਤੇ ਪੰਜਾਬ ਵਾਸਤੇ ਇਕੱਠੇ ਹੋ ਕੇ 4 ਦਿਨ ਕਿਉਂ ਨਹੀਂ ਬਹਿ ਸਕਦੇ ਤੁਸੀਂ? ਜੀ ਜੀ, ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਹਾਈ ਕੋਰਟ ਨੇ ਸਿਕਿਉਰਿਟੀ ਬਾਰੇ ਸਰਕਾਰ ਤੋਂ ਅਹਿਮ ਜਾਣਕਾਰੀ ਮੰਗੀ। ਹਾਂਜੀ, ਦੇਖੋ, ਇਹ ਨਾ ਪੁਆੜਾ ਪਿਆ ਸੀਗਾ। ਜਿਹੜੇ ਵੀਰ ਦਵਿੰਦਰ ਸਿੰਘ ਆ ਨਾ, ਇਹਨਾਂ ਨੇ ਆਪਣੀ ਸਿਕਿਉਰਿਟੀ ਵਾਸਤੇ ਹਾਈ ਕੋਰਟ 'ਚ ਪਹੁੰਚ ਕੀਤੀ ਸੀ, ਕਿਉਂਕਿ ਇਹਨਾਂ ਦੀ ਸਿਕਿਉਰਿਟੀ ਕੈਪਟਨ ਸਰਕਾਰ ਨੇ ਲੈ ਲਈ ਸੀ ਵਾਪਸ। ਇਹਨਾਂ ਨੇ ਜਾ ਕੇ ਉੱਥੇ ਹਵਾਲਾ ਦਿੱਤਾ। ਇਹ ਕਹਿੰਦੇ ਜੀ ਕਿ ਮੇਰੇ ਤੇ ਅੱਤਵਾਦੀ ਹਮਲਾ ਹੋਇਆ। ਵੈਸੇ ਉੱਥੇ ਸਿਕਿਉਰਿਟੀ ਕਰਕੇ ਅੱਤਵਾਦੀ ਹਮਲਾ ਕਹਿਤਾ। ਜੇ ਬਾਹਰ ਕਿਤੇ ਬੈਠੇ ਹੋਣ ਤੇ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਫਿਰ ਉਦੋਂ ਖਾੜਕੂ ਦੱਸਦੇ ਆ। ਸਿਸਟਮ ਦਾ ਕਹਿੰਦਾ ਕਿਤੇ ਨਾ ਰੰਗ ਢੰਗ ਹੁੰਦਾ ਕਿ ਜਾ ਕੇ ਮੌਕਾ ਸਮਾ ਲਿਆ ਜਾਂਦਾ। ਤਾਂ ਉੱਥੇ ਇਹਨਾਂ ਨੇ ਜ਼ਿਕਰ ਕੀਤਾ ਕਿ ਇਹਨਾਂ ਤੇ ਕੋਈ ਅੱਤਵਾਦੀ ਹਮਲਾ ਹੋਇਆ। ਉਸ ਤੋਂ ਬਾਅਦ ਫਿਰ ਇਹ ਕਹਿੰਦੇ ਆ ਕਿ ਮੇਰੇ ਕੋਲ ਲਗਾਤਾਰ ਸਿਕਿਉਰਿਟੀ ਸੀਗੀ, ਤਾਂ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਪਸ ਲੈ ਲਈ, ਮਤਲਬ ਕਿ ਇਹਨਾਂ ਦੀ ਸਰਕਾਰ ਨੇ ਵਾਪਸ ਲੈ ਲਈ ਹੈ। ਤਾਂ ਮੈਨੂੰ ਘੱਟੋ ਘੱਟ ਸਿਕਿਉਰਿਟੀ ਬਹਾਲ ਕਰਕੇ 2 ਜਿਹੜੇ PSO ਦਿੱਤੇ ਜਾਣ। ਤਾਂ ਉਸ ਟਾਈਮ ਹਾਈਕੋਰਟ ਨੇ ਦਿੱਤੇ ਸੀ, ਪਰ ਹਾਈਕੋਰਟ ਨੇ ਇੱਕ ਇੰਟਰਸਟਿੰਗ ਜਵਾਬ ਮੰਗ ਲਿਆ। ਉਹ ਮੇਰੇ ਖਿਆਲ ਦੇ ਨਾਲ ਕਾਫੀ ਇੰਟਰਸਟਿੰਗ ਰਹੇਗਾ ਜਿਹਨੂੰ ਉਹ ਦਾਖਲ ਕੀਤਾ ਇਹਨਾਂ ਨੇ। ਤਾਂ ਇਹਨਾਂ ਨੇ ਜੋ ਜਵਾਬ ਦੇਣਾ ਹੁਣ ਪੰਜਾਬ ਸਰਕਾਰ ਵਾਲਿਆਂ ਨੇ, ਉਹ ਇਹ ਆ ਕਿ ਇਹਨਾਂ ਨੂੰ ਦੱਸਣਾ ਪੈਣਾ ਆ ਕਿ ਪੰਜਾਬ ਦੀ ਧਰਤੀ ਤੇ ਉਹ ਕਿੰਨੇ ਲੋਕ ਆ ਜਿਹੜੇ ਬਗੈਰ ਕਿਸੇ ਸਰਕਾਰੀ ਅਹੁਦੇ ਤੋਂ
ਬਹੁਤ ਜ਼ਿਆਦਾ ਹੱਦ ਤੱਕ ਸਿਕਿਉਰਿਟੀ ਤੇ ਕੁੰਡਲੀ ਮਾਰ ਕੇ ਬੈਠੇ ਆ। ਤਾਂ ਉਹਨਾਂ ਦੀ ਸਾਰੀ ਉਹ ਕਹਿੰਦੇ ਕਿ ਤੁਸੀਂ ਇੱਕ ਲਿਸਟ ਲੈ ਕੇ ਆਓ, ਇੱਕ ਸੂਚੀ ਲੈ ਕੇ ਆਓ, ਤਾਂ ਕਿ ਆਪਾਂ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰੀਏ ਜਿਨ੍ਹਾਂ ਦੇ ਕੋਲ ਕੋਈ ਅਹੁਦਾ ਨਹੀਂ ਹੈਗਾ, ਪਰ ਉਹਨਾਂ ਦੇ ਕੋਲ ਗਨਮੈਨ ਜਿਹੜੇ ਆ ਉਹ ਕਈ ਆ। ਤਾਂ ਉਹਦੇ ਵਿੱਚ ਤੁਸੀਂ ਦੇਖਿਓ ਕਿੰਨੇ ਇੰਟਰਸਟਿੰਗ ਨਾਮ ਨਿਕਲਣਗੇ, ਕਿੰਨੇ ਕੇਸ ਖੁੱਲਣਗੇ। ਵੈਸੇ VIP ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਬਹੁਤ ਜ਼ਿਆਦਾ VIPs ਹੈ। ਇੰਡੀਆ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਤਕਰੀਬਨ 6.25 ਲੱਖ VIPs ਹੈ। ਜੇ ਤੁਸੀਂ ਦੇਖੋਗੇ ਤਾਂ ਜੇ ਜਿਹੜੇ VVIP ਦੇਖੋਗੇ, ਜਿਹੜੇ ਮਤਲਬ ਕਿ ਨੇਤਾ ਸ਼ੇਤਾ, ਜਿਹੜੇ ਹੋਰ ਵਿਧਾਨਕਾਰ ਵਗੈਰਾ ਹੁੰਦੇ ਆ, ਉਹ ਵੀ ਆਮ ਤੌਰ ਤੇ ਜੇ ਇੰਡੀਆ ਦੀ ਐਵਰੇਜ ਵੇਖੋਗੇ ਇੱਕ ਹਲਕੇ 'ਚ ਵੱਧ ਤੋਂ ਵੱਧ 2 ਹੁੰਦੇ ਆ, ਪੰਜਾਬ ਦੇ ਵਿੱਚ 4 ਆ। ਤੇ ਇਹਨਾਂ ਦੀ ਹਿਫਾਜ਼ਤ ਵਾਸਤੇ 5200 ਸਮਥਿੰਗ ਸਿਕਿਉਰਿਟੀ ਗਾਰਡ ਹੈ। ਪਰ ਕਮਾਲ ਦੀ ਗੱਲ ਹੈ ਕਿ ਉਹਨਾਂ ਤੋਂ ਵੀ 2000 ਐਕਸਟਰਾ ਦਿੱਤੇ ਹੋਏ ਆ ਇਹਨਾਂ ਨੇ, ਮਤਲਬ ਕਿ ਜਿਹੜੇ ਮਨਜ਼ੂਰ ਸ਼ੁਦਾ ਹੈ ਉਹਨਾਂ ਤੋਂ ਵੀ 2000 ਐਕਸਟਰਾ ਦਿੱਤੇ ਹੋਏ ਆ। ਇਹ ਸਿਕਿਉਰਿਟੀ ਦਾ ਮਾਜਰਾ ਹੈ ਅੰਦਰਲਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਹਨੂੰ ਸਿਕਿਉਰਿਟੀ ਮਿਲੀ ਹੋਊਗੀ। ਇੱਥੋਂ ਤੱਕ ਕਿ ਮੈਨੂੰ ਤੇ ਲੱਗਦਾ ਹੈ ਕਿ ਇਹਨਾਂ ਦੇ ਸਿਕਿਉਰਿਟੀ ਗਾਰਡਾਂ ਨੂੰ ਵੀ ਸਿਕਿਉਰਿਟੀ ਇਹਨਾਂ ਨੇ ਦਵਾਈ ਹੋਣੀ ਹੈ, ਕਿਉਂਕਿ ਕਈ ਵਾਰ ਸਿਕਿਉਰਿਟੀ ਗਾਰਡ ਵੀ ਇਹਨਾਂ ਦੇ ਖਾਸ ਹੀ ਹੁੰਦੇ ਆ। ਉਹ ਦੇਖਦੇ ਆ ਉਸ ਸੂਚੀ ਤੇ ਨਿਗਾਹ ਰਹੇਗੀ, ਸੂਚੀ ਵਾਵਾ ਕਸੂਤੀ ਬਣੇਗੀ ਪੰਜਾਬ ਸਰਕਾਰ ਲਈ। ਜੀ ਅਗਲੀ ਖਬਰ ਤੇ ਨਜ਼ਰ ਮਾਰੀਏ। ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਲੌਂਗੋਵਾਲ ਹੋਣਾ ਦੀ ਰਿਹਾਇਸ਼ ਦੇ ਨਜ਼ਦੀਕ ਧਰਨਾ ਸ਼ੁਰੂ। ਹਾਂਜੀ, ਪਹਿਲਾਂ ਮੈਂ ਤੁਹਾਨੂੰ ਨਾਮ ਦੱਸ ਦਿੰਦਾ ਜੀ। ਇਸ ਧਰਨੇ ਦੇ ਵਿੱਚ ਜਿਹੜੇ ਲੋਕ ਆ ਰਹੇ ਨੇ ਉਹਨਾਂ ਦੇ ਵਿੱਚ ਮਤਵਾਦੀ ਜਥੇਦਾਰ ਧਿਆਨ ਸਿੰਘ ਜੀ ਮੰਡ। ਵੈਸੇ ਅਗਲੇ ਨਾਂ ਜਿਹੜੇ ਆ ਫਿਰ ਤੁਸੀਂ ਆਪ ਹੀ ਸਮਝ ਲਓਗੇ। ਜਦੋਂ ਧਿਆਨ ਸਿੰਘ ਜੀ ਮੰਡ ਆ ਜਾਂਦੇ ਆ ਤਾਂ ਸਮਝ ਲਓ ਨਾਲ ਆ ਗਏ ਹਰਿਆਣਾ ਕਮੇਟੀ ਦੇ ਪ੍ਰਧਾਨ ਜਿਹੜੇ ਜਥੇਦਾਰੀ ਛੱਡ ਕੇ ਚੱਲ ਗਏ ਸਨ, ਬਲਜੀਤ ਸਿੰਘ ਜੀ ਦਾਤੂਵਾਲ। ਕਰਨਾ ਦਲ ਨਵਾਂ ਨਾਲ ਰਲ ਗਿਆ। ਜਾਗੋ ਕੱਢੀ ਫਿਰਦੀ ਹੈ ਇਹਨਾਂ ਦੇ ਵਿਹੜੇ ਦੇ ਵਿੱਚ, ਮਤਲਬ ਕਿ ਜਾਗੋ ਪਾਰਟੀ ਹੈ ਜਿਹੜੀ ਮਨਜੀਤ ਸਿੰਘ ਜੀ ਕੇਵਰਾ, ਉਹ ਆ ਗਏ। ਨਾਲ ਆ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ। ਇਸ ਤੋਂ ਇਲਾਵਾ ਅਕਾਲੀ ਦਲ ਯੂਨਾਈਟਿਡ, ਭਾਈ ਮੋਹਕਮ ਸਿੰਘ ਵਿੱਚ 5-4 ਉਹਨਾਂ ਦੇ ਹੋਰ ਸਾਥੀ ਹੈ। ਇਹ ਯੂਨਾਈਟਿਡ ਇੰਨਾ ਕੋਈ ਹੈ ਅਕਾਲੀ ਦਲ ਖਾਲਸਾ ਵਾਲੇ ਆ ਗਏ। ਅਖੰਡ ਕੀਰਤਨੀ ਜਥਾ ਆ ਗਿਆ, ਭਾਵਨਾ ਦਲ ਆ ਗਿਆ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆ ਗਿਆ। ਫਿਰ ਇੱਕ ਆ ਗਿਆ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਸਿੱਖ ਸਟੂਡੈਂਟ ਫੈਡਰੇਸ਼ਨ ਆ ਗਈਆਂ। ਤਾਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਧਰਨਾ ਜਿਹੜਾ ਲੌਂਗੋਵਾਲ ਦੀ ਰਿਹਾਇਸ਼ ਦੇ ਲਾਗੇ ਕਿ ਇਹ ਕਿੰਨਾ ਪ੍ਰਭਾਵਸ਼ਾਲੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇੱਕ ਧਰਨਾ ਹੁਣ ਉੱਥੇ ਆ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਮੂਹਰੇ, ਇੱਕ ਲੱਗ ਗਿਆ ਇੱਥੇ ਲੌਂਗੋਵਾਲ ਦੀ ਅਨਾਜ ਮੰਡੀ ਦੇ ਵਿੱਚ, ਮਤਲਬ ਕਿ ਨੇੜੇ ਉੱਥੇ ਰਿਹਾਇਸ਼ ਇਹਨਾਂ ਦੀ। ਦੇਖਦੇ ਆ ਹੁਣ ਕਿਹੜਾ ਧਰਨਾ ਜਿਹੜਾ ਉਹ ਦੂਜੇ ਧਰਨੇ ਤੇ ਭਾਰੀ ਪੈਂਦਾ ਹੈ। ਪਰ ਤਜਰਬਾ ਤੇ ਇੱਧਰਲੇ ਜ਼ਿਆਦਾ ਧਰਨਾਕਾਰੀਆਂ ਨੂੰ ਹੈ ਧਰਨਿਆਂ ਦਾ, ਇਸ ਤਰ੍ਹਾਂ ਦੇ ਮੋਰਚਿਆਂ ਦਾ। ਪਰ ਦੇਖਦੇ ਆ ਕਿ ਮੋਰਚਾਬੰਦੀ ਜਿਹੜੀ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ, ਜਾਂ ਦੋਨੇ ਮੋਰਚੇ ਜਿਹੜੇ ਆ ਸਫਲਤਾਪੂਰਵਕ ਚੱਲਦੇ। ਪਰ ਮੰਗਾਂ ਉਹੀ ਨੇ, ਕਿਉਂਕਿ ਦੇਖੋ ਪਹਿਲਾਂ ਸਾਂਝਾ ਪ੍ਰੋਗਰਾਮ ਦਿੱਤਾ ਜਾ ਰਿਹਾ ਸੀਗਾ, ਪਰ ਪਤਾ ਨਹੀਂ ਉਹਨਾਂ ਦੇ ਵਿੱਚ ਕਿਉਂ ਸਹਿਮਤੀ ਨਹੀਂ ਬਣਦੀ। ਜੇ ਆਪਾਂ ਦੇਖੀਏ ਤਾਂ ਹੁਣ ਵੈਸੇ ਤਾਂ ਇਹ ਕਾਫੀ ਜ਼ਿਆਦਾ ਆਲੋਚਨਾਤਮਕ ਹੋ ਜਾਂਦਾ ਪੱਖ ਕਿ ਇੱਕ ਮੁੱਦਾ ਹੈ, ਸਾਂਝਾ ਮੁੱਦਾ ਹੈ, ਕੌਮ ਦਾ ਮੁੱਦਾ ਹੈ, ਤਾਂ ਉਸ ਮੁੱਦੇ ਤੇ ਵੀ ਸਹਿਮਤੀ ਨਹੀਂ ਬਣ ਪਾਉਂਦੀ। ਉੱਥੇ ਕਈ ਸਵਾਲ ਉੱਠਣਗੇ, ਤਾਂ ਕਈ ਹੋ ਸਕਦਾ ਵਿਚਾਰਧਾਰਕ ਮਤਭੇਦ ਜਿਹੜੇ ਉਹ ਆੜੇ ਆ ਜਾਂਦੇ ਹੋਣ। ਸੋ ਲਿਹਾਜ਼ਾ ਇਹਨਾਂ ਨੇ ਪਹਿਲਾਂ ਇਕੱਠਾ ਹੀ ਪ੍ਰੋਗਰਾਮ ਦੇਣਾ ਸੀ, ਪਰ ਉਸ ਤੋਂ ਬਾਅਦ ਸਤਿਕਾਰ ਕਮੇਟੀਆਂ ਵਾਲੇ ਜਾਂ ਕੁਛ ਹੋਰ ਜਥੇਬੰਦੀਆਂ ਵਾਲੇ ਆ ਉਹ ਆਪਣਾ ਪ੍ਰੋਗਰਾਮ ਹੈ ਜਿਹੜਾ 14 ਦਾ ਦਿੰਦੇ ਨੇ। ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਆ ਉਹ 3 ਦਿਨ ਲੇਟਰ ਦਿੱਤਾ ਸੀਗਾ, ਮਤਲਬ ਕਿ 17। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਨਿਰਣਾ ਇਹ ਕਰ ਲਿਆ ਵਾ। ਦੇਖਦੇ ਆ। ਵੈਸੇ ਚਲੋ ਮੈਂ ਸਮਝਦਾ ਕਿ ਜੋ ਕੁਛ ਹੋ ਰਿਹਾ ਉਹ ਤੇ ਆਪਣੀ ਥਾਂ ਤੇ ਆ। ਜਥੇਦਾਰ ਸਾਹਿਬ ਨੂੰ ਇਸ ਚੀਜ਼ ਦਾ ਨੋਟਿਸ ਲੈ ਕੇ ਇਹ ਮਾਮਲਾ ਜਿਹੜਾ ਹੱਲ ਕਰਨਾ ਚਾਹੀਦਾ, ਕਿਉਂਕਿ ਇਸ ਵੇਲੇ ਮੈਂ ਜਿਵੇਂ ਅੱਗੇ ਤੁਹਾਨੂੰ ਕਿਹਾ ਕਿ ਇੱਥੇ ਬਹੁ ਗਿਣਤੀ ਦੇ ਵਿੱਚ ਜੇ ਵੇਖੋਗੇ ਸਿੱਖੀ ਕਿਸਾਨ ਆ, ਤੇ ਕਿਸਾਨ ਹੀ ਸਿੱਖ ਆ, ਸਾਰਾ ਕੁਛ ਆ। ਉਹ ਵੀ ਧਰਮ ਨੂੰ ਮੰਨਦੇ ਜਿਹੜੇ ਕਿਸਾਨ ਆ, ਬਹੁਤ ਸਾਰੇ ਉਹ ਐਸੇ ਹੈ ਜਿਨ੍ਹਾਂ ਦਾ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ। ਤਾਂ ਇਸ ਮੌਕੇ ਤੇ ਠੀਕ ਹੈ, ਧਰਮ ਦੀ ਲੜਾਈ ਜਿਹੜੀ ਆ ਆਪਣੀ ਥਾਂ ਤੇ ਚੱਲਣੀ ਚਾਹੀਦੀ ਹੈ। ਜਿੱਥੇ ਧਰਮ ਦੀ ਗੱਲ ਆ ਗਈ ਸਾਰੀਆਂ ਗੱਲਾਂ ਪਿੱਛੇ ਹੋ ਜਾਂਦੀਆਂ। ਪਰ ਮੇਰੇ ਖਿਆਲ ਦੇ ਨਾਲ ਜਿਹੜੇ ਸਾਡੀ ਕੌਮ ਦੇ ਸਿਆਣੇ ਲੋਕ ਆ, ਘੱਟੋ ਘੱਟ ਉਹਨਾਂ ਨੂੰ ਵਿੱਚ ਪੈ ਕੇ ਇਸ ਚੀਜ਼ ਦਾ ਹੱਲ ਕਰ ਦੇਣਾ ਚਾਹੀਦਾ, ਤਾਂ ਕਿ ਕੱਲ੍ਹ ਨੂੰ ਦੇਖੋ ਕੋਈ ਸੰਘਰਸ਼ ਕਿਸੇ ਕਿਸਮ ਦੀ ਜੇ ਕੋਈ ਫੇਟ ਖਾ ਜਾਂਦਾ ਹੈ, ਜੇ ਉਹਨੂੰ ਸਿਆਸਤ ਫੇਟ ਮਾਰਦੀ ਹੈ ਤਦ ਵੀ
ਤੇ ਜੇ ਮੰਨ ਲਓ ਧਾਰਮਿਕ ਜਥੇਬੰਦੀਆਂ ਤੋਂ ਫੇਟ ਲੱਗਦੀ ਆ, ਉਹਦਾ ਕਿਤੇ ਨਾ ਕਿਤੇ ਜਿਹੜਾ ਇਤਿਹਾਸ ਆ ਉਹ ਗਾਂਹ ਜਾ ਕੇ ਕੰਟਰੋਵਰਸ਼ਲ ਰਹੇਗਾ। ਜੀ ਜੀ। ਮੈਨੂੰ ਜੇ ਅਗਲੀ ਗੱਲ ਕਰੀਏ, ਕਹਿੰਦੇ ਸੇਵਾ ਮੁਕਤ ਸਰਕਾਰੀ ਡਾਕਟਰ ਦੀ ਲੋਨ ਅਰਜੀ ਨੂੰ ਹਿੰਦੀ ਨਾ ਜਾਣਨ ਕਰਕੇ ਬੈਂਕ ਨੇ ਕੀਤਾ ਰੱਦ। ਕਮਾਲ ਹੀ ਕਰੀ ਜਾਂਦੇ। ਦੇਖੋ ਹਾਂਜੀ, ਇਹ ਘਟਨਾ ਹੈਗੀ ਆ ਤਾਮਿਲਨਾਡੂ ਦੀ, ਜਿੱਥੇ ਇੱਕ ਸੇਵਾ ਮੁਕਤ ਡਾਕਟਰ ਸੀਗਾ ਤੇ ਜਿਹਨੇ ਲੋਨ ਅਪਲਾਈ ਕੀਤਾ ਸੀਗਾ, ਉਹਦਾ ਲੋਨ ਜਿਹੜਾ ਇਸ ਕਰਕੇ ਨਾਮਨਜ਼ੂਰ ਕਰ ਦਿੱਤਾ ਗਿਆ ਕਿਉਂਕਿ ਉਹ ਹਿੰਦੀ ਨਹੀਂ ਸੀ ਜਾਣਦਾ। ਕਿਉਂਕਿ ਤੁਹਾਨੂੰ ਪਤਾ ਹੀ ਆ ਸਾਊਥ ਵਾਲੇ ਜਿਹੜੇ ਆ ਉਹ ਆਪਣੇ ਉੱਥੋਂ ਦੀ ਜਿਹੜੀ ਭਾਸ਼ਾ, ਦੱਖਣ ਦੀਆਂ ਭਾਸ਼ਾਵਾਂ ਨੇ ਉਹਨਾਂ ਨੂੰ ਪਹਿਲ ਦਿੰਦੇ ਨੇ। ਇਸ ਕਰਕੇ ਹਿੰਦੀ ਜਿਹੜੇ ਆ ਬਹੁਤ ਹੀ ਨਹੀਂ ਜਾਣਦੇ। ਵੈਸੇ ਅੰਗਰੇਜ਼ੀ ਜਾਣਦੇ ਨੇ, ਸੰਪਰਕ ਭਾਸ਼ਾ ਅੰਗਰੇਜ਼ੀ ਅੱਛੀ ਖਾਸੀ ਉੱਥੇ ਜਾਣੀ ਜਾਂਦੀ ਹੈ, ਸਭ ਨੂੰ ਪਤਾ ਹੀ ਆ। ਹਿੰਦੀ ਨਾਲ ਵੈਸੇ ਹੀ ਤੁਹਾਨੂੰ ਪਤਾ ਹੈ ਕਈ ਵਾਰ ਸ਼ਰੀਕੇਬਾਜ਼ੀ ਵੀ ਹੋ ਜਾਂਦੀ ਹੈ ਕਿਉਂਕਿ ਡਰ ਵੀ ਬਹੁਤ ਜ਼ਿਆਦਾ ਨਾ ਅੱਜ ਕੱਲ੍ਹ। ਤਾਂ ਇਹ ਜੋ ਕੋਈ ਬੈਂਕ ਦਾ ਮੈਨੇਜਰ ਸੀ, ਉਹਨੇ ਕਥਿਤ ਤੌਰ ਤੇ ਅਰਜੀ ਇਸ ਲਈ ਰੱਦ ਕਰ ਦਿੱਤੀ ਕਿਉਂਕਿ ਜੋ ਅਰਜੀ ਦਾਤਾ ਸੀਗਾ ਉਹ ਸਿਰਫ ਹਿੰਦੀ ਜਾਣਦਾ ਸੀਗਾ। ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਇੰਡੀਆ 'ਚ ਇੱਕ ਐਸਾ ਮੌਕੇ ਤੇ ਇਹ ਮੁੱਦਾ ਨਿਕਲਿਆ ਜਦੋਂ ਕਸ਼ਮੀਰ ਦੇ ਵਿੱਚੋਂ ਪੰਜਾਬੀ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਆ ਕਿ ਹਿੰਦੀ ਨੂੰ ਉੱਥੇ ਘੁਸੇੜ ਕੇ ਵਾੜ ਕੇ ਪਿੱਛੇ ਕਰ ਦਿੱਤੀ ਜਾਂਦੀ ਹੈ। ਤਾਂ ਇਹ ਸਮਝਣ ਦੀ ਗੱਲ ਆ ਕਿ ਜਦੋਂ ਤੁਸੀਂ ਭਾਸ਼ਾਵਾਂ ਦਾ ਮਜ਼ਬੀਕਰਨ ਕਰ ਦਿੰਦੇ ਹੋ, ਜਦੋਂ ਤੁਸੀਂ ਭਾਸ਼ਾ ਤੇ ਇੱਕ ਵਿਸ਼ੇਸ਼ ਏਜੰਡਾ ਲੱਗ ਦਿੰਦੇ ਹੋ ਕਿ ਇਸ ਭਾਸ਼ਾ ਦੇ ਸਹਾਰੇ ਅਸੀਂ ਆਪਣਾ ਏਜੰਡਾ ਜਿਹੜਾ ਉਹ ਅੱਗੇ ਵਧਾਉਣਾ ਹੈ, ਤਾਂ ਉਹਦੇ ਖਮਿਆਜ਼ੇ ਕੀ ਨਿਕਲਦੇ ਆ। ਸਾਊਥ ਦੇ ਵਿੱਚੋਂ ਵੀ ਇਹ ਖਬਰ ਆ ਰਹੀ ਆ ਜਿੱਥੇ ਲੋਕ ਆਪਣੀ ਭਾਸ਼ਾ ਨੂੰ, ਆਪਣੇ ਖਿੱਤੇ ਨੂੰ ਬਹੁਤ ਜ਼ਿਆਦਾ ਤਰਜੀਹ ਦਿੰਦੇ ਆ। ਉਹਨਾਂ ਤਰਜੀਹਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹੋ ਜਿਹਾ ਕੁਸਲਾਪਣ ਆ ਗਿਆ। ਤਾਂ ਇਹਦਾ ਮਤਲਬ ਇਹ ਆ ਕਿ ਜੋ ਤੁਸੀਂ ਸੋਚ ਕੇ ਚੱਲੇ ਸੀ ਉਸ ਸੋਚ ਦਾ ਅਸਰ ਜਿਹੜਾ ਹੈ ਲੋਕਾਂ ਦੀ ਮਾਨਸਿਕਤਾ 'ਚ ਹੁਣ ਕਦਰਿਆ ਕਿ ਅਫਸਰ ਵੀ ਇਹਦੇ 'ਚ ਅਛੂਤੇ ਨਹੀਂ ਹੈ, ਜੱਜ ਤੱਕ ਵੀ ਅਛੂਤੇ ਨਹੀਂ ਰਹੇ ਆ। ਤੁਸੀਂ ਸਾਰਿਆਂ ਨੂੰ ਕਿਤੇ ਨਾ ਕਿਤੇ ਥੋੜਾ ਬਹੁਤਾ ਕਾੜਾ ਦੇ ਦਿੱਤਾ ਔਰ ਇਹ ਕਾੜਾ ਜਿਹੜਾ ਉਹ ਗਾਂਹ ਜਾ ਕੇ ਕਿੱਡਾ ਵੱਡਾ ਕੋਰ ਸਾਬਤ ਹੋਏਗਾ, ਇਹ ਇਤਿਹਾਸ ਜਿਹੜਾ ਆਪਣੇ ਆਪ ਦੇ ਵਿੱਚ ਨਵੇੜਾ ਕਰੇਗਾ। ਜੀ ਜੀ ਬਿਲਕੁਲ। ਸਮਾਂ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਮਿੰਟੂ ਜੀ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।